ਸਿਆਣੇ ਕਹਿੰਦੇ ਆ ਰੱਬ ਲੱਖੋਂ ਕੱਖ ਵੀ ਕਰਦਾ ਤੇ ਕੱਖੋਂ ਲੱਖ ਵੀ ਕਰਦਾ ਜੀ। ਇਸ ਨਾਲ ਅਸੀਂ ਕਿਸਾਨ ਜਿਹੜੇ ਹੈਗੇ, ਗਰੀਬ ਕਿਸਾਨ, ਛੋਟੇ ਕਿਸਾਨ, ਥੋੜੇ ਮਾੜੇ ਜਿਹੇ ਪਰੇਸ਼ਾਨ ਹੈਗੇ। ਜੋ ਧੁੰਦ ਨਹੀਂ ਆਈ ਇਸ ਰਾਹੀਂ ਨਹੀਂ, 2 ਦਿਨ ਚ ਧੁੰਦ ਮੁੱਕ ਗਈ ਆ। ਤੇ ਧੁੰਦ ਸਾਨੂੰ ਚਾਹੀਦੀ ਹੈ। ਇਸ ਵਾਰ ਕਣਕ ਹੈਗੀ, ਸਾਡੀ ਫਸਲ ਹੈਗੀ ਜੀ। ਜਨੂਬੀ ਪੰਜਾਬ, ਖਾਸ ਤੌਰ ਮੈਂ ਗੱਲ ਕਰਦਾ, ਮੈਂ ਜਨੂਬੀ ਪੰਜਾਬ ਦੀ ਗੱਲ ਕਰਾਂਗੇ, ਤੇ ਧੁੰਦ ਜ਼ਰੂਰੀ ਹੁੰਦੀ ਆ। ਕਣਕ ਦੀ ਪੈਦਾਵਾਰ ਹੈ, ਬੈਲਟ ਹੈਗਾ ਕਣਕ ਦਾ। ਇੱਥੇ ਕਣਕ ਨਹੀਂ ਹੋਣੀ, ਕਿਸਾਨ ਵੀ ਥੋੜਾ ਜਿਹਾ ਮੰਦੀ ਦਾ ਸ਼ਿਕਾਰ ਹੋ ਜਾਂਦਾ, ਤੇ ਮੁਲਕ ਨੂੰ ਵੀ ਫਰਕ ਪੈਂਦਾ ਉਹਦੇ ਨਾਲ, ਕਣਕ ਨਾ ਹੋਣ ਨਾਲ। ਤੇ ਕਿਸਾਨ ਥੋੜਾ ਜਿਹਾ ਮਾੜਾ ਜਿਹਾ ਪਰੇਸ਼ਾਨ ਹੈਗਾ। ਪਰ ਕੋਈ ਨਹੀਂ, ਰੱਬ ਸਵੱਧੀਆਂ ਕਰਦਾ, ਰੱਬ ਚੰਗੀਆਂ ਕਰਦਾ। ਇਹਦੇ 'ਚ ਕੋਈ ਬਿਹਤਰੀ ਹੋਣੀ ਆ। ਤੇ ਧੁੰਦ ਨਹੀਂ ਆਈ ਤੇ ਕੋਈ ਇਹਦੀ ਘਬਰਾਉਣਾ ਨਹੀਂ ਚਾਹੀਦਾ। ਆਪਾਂ ਖਾਦ ਥੋੜੀ ਜਿਹੀ ਜਿੰਨੀ ਜ਼ਿਆਦਾ ਕਰ ਦੇਵਾਂਗੇ ਨਾ, ਉੱਥੇ ਫੇਰ ਹੀ ਆ ਜਾਣਾ ਸਾਰਾ ਕੁਝ। ਤੇ ਥੋੜਾ ਜਿਹਾ ਫਰਕ ਪੈਂਦਾ, ਕਿਉਂ ਜੀ? ਧੁੰਦ ਵਿੱਚ ਸਾਡੀ ਕਣਕ ਨੇ ਜਿਹੜੀ ਹੁੰਦੀ ਆ ਫਸਲ, ਇਹਨੇ ਕਣਕ ਨੇ ਬੱਚੇ ਦੇਣ ਹੁੰਦੇ, ਸੂਣਾ ਹੁੰਦਾ, ਇਹਨੇ ਸ਼ਗੂਫੇ ਕੱਢਣੇ ਹੁੰਦੇ, ਜਿਹਨੂੰ ਆਪਾਂ ਬੱਚੇ ਦੇਣੇ ਵੀ ਕਹਿੰਦੇ ਆ, ਸੂਣਾ ਕਹਿੰਦੇ ਆ। ਉਹ ਨਹੀਂ ਹੁੰਦੇ, ਉਹ ਥੋੜੀ ਘਟ ਜਾਂਦੀ ਆ। ਤੇ ਕਣਕ ਦਾ ਜਿਹੜਾ ਵਧਾਰਾ ਹੈ, ਉਹ ਥੋੜੇ ਘਟ, ਕੱਦ ਵੀ ਘਟ ਜਾਂਦਾ। ਇਸ ਦੇ ਵਿੱਚ ਜਦੋਂ ਧੁੰਦਾਂ ਮੌਕੇ ਸਾਡੀ ਕਣਕ ਨਿਖਰ ਕੇ ਉੱਤੇ ਆਉਂਦੀ ਆ। ਇਸ ਤਰ੍ਹਾਂ ਨਹੀਂ ਆਉਗੀ ਤੇ ਕੋਈ ਗੱਲ ਨਹੀਂ, ਫਿਰ ਵੀ ਇਨਸ਼ਾਅੱਲਾ ਆਪਣੀ ਚੰਗੀ ਹੋਊਗੀ। ਉਮੀਦ ਨਹੀਂ ਛੱਡਣੀ ਰੱਬ ਕੋਲੋਂ, ਮਾਯੂਸ ਨਹੀਂ ਹੋਣਾ। ਜੇ ਮਾਯੂਸ ਹੋ ਗਏ ਨਾ, ਫਿਰ ਬੰਦਾ ਗਿਆ। ਮਾਯੂਸ ਨਹੀਂ ਹੋਣਾ। ਏਦਾਂ ਨਹੀਂ ਕਹਿਣਾ ਕਿ ਬਾਬਾ ਆਊਗਾ ਤੇ ਬੱਕਰੀਆਂ ਚਰਾਊਗਾ, ਆਹ ਗੱਲ ਨਹੀਂ ਕਰਨੀ। ਆਪਾਂ ਆਪ ਹੀ ਕਰਨਾ, ਟਾਈਮੋ ਟਾਈਮ ਹੀ ਕਰਨਾ ਸਾਰਾ ਕੁਝ। ਜਿੱਦਾਂ ਪਹਿਲੇ ਆਪਾਂ ਚੱਲਦੇ ਪਏ, ਇਹ ਏਦਾਂ ਹੀ ਚੱਲਦੇ ਰਹਿਣਾ। ਘਬਰਾਉਣਾ ਨਹੀਂ ਕਿਸੇ ਗੱਲ ਤੋਂ। ਰੱਬ ਸਵੱਧੀਆਂ ਕਰੂਗਾ ਇਨਸ਼ਾਅੱਲਾ। ਆਪਣੇ ਕੋਲ ਹਰ ਚੀਜ਼ ਬਾਕੀ ਰੱਬ ਦੀ ਦਿੱਤੀ ਹੈ, ਮੌਸਮ ਹੈ, ਧੁੱਪ ਹੈ, ਹਰ ਚੀਜ਼ ਹੈਗੀ। ਤੇ ਘਬਰਾਉਣਾ ਨਹੀਂ ਹੈਗਾ। ਸਿਹਤ ਰਹਿਣੀ ਚਾਹੀਦੀ, ਬੰਦੇ ਸਿਹਤ ਹੈਗੀ ਤੇ ਸਭ ਕੁਝ ਠੀਕ ਹੋ ਜਾਂਦਾ। ਤੇ ਬਾਕੀ ਵੀਰ ਦੀਆਂ ਗੱਲਾਂ ਚੰਗੀਆਂ ਲੱਗੀਆਂ ਹੋਣ ਤੇ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।